ਵਿਊਅਰਸ ਵੈਲਕਮ ਬੈਕ ਨਾ ਪ੍ਰੋਗਰਾਮ ਵਿਊਅਰਸ ਹੁਣ ਆਪਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਕਿ ਚੰਡੀਗੜ੍ਹ ਦੇ ਵਿੱਚ ਚੌਥਾ ਫੌਜੀ ਲਿਟਰੇਰੀ ਫੈਸਟੀਵਲ ਜਿਹੜਾ ਹੈ ਉਹ ਹੋ ਰਿਹਾ ਹੈ। ਇਸ ਸਮਾਗਮ ਵਿੱਚ ਬੋਲਦੇ ਹਾਂ ਜੰਮੂ ਕਸ਼ਮੀਰ ਦੇ ਸਾਬਕਾ ਗਵਰਨਰ ਐਨ ਵੋਰਾ ਨੇ ਕਿਹਾ ਹੈ ਕਿ ਭਾਰੀ ਕੋਸ਼ਿਸ਼ਾਂ ਦੇ ਬਾਵਜੂਦ ਭਾਰਤ ਸਰਕਾਰ 1948 1962 ਅਤੇ 1971 ਦੀਆਂ ਜੰਗਾਂ ਨਾਲ ਸੰਬੰਧਿਤ ਜਿਹੜੀਆਂ ਰਿਪੋਰਟਾਂ ਨੇ ਉਹ ਜਾਰੀ ਕਰਨ ਤੋਂ ਇਨਕਾਰੀ ਹੈ। ਸੋ ਇਹਨਾਂ ਨੂੰ ਕੌਨਫੀਡੈਂਸ਼ੀਅਲ ਰੱਖਿਆ ਜਾ ਰਿਹਾ ਹੈ। ਸਵਾਲ ਪੈਦਾ ਇਹ ਹੁੰਦਾ ਹੈ ਕਿ ਜੇ ਭਾਰਤ ਇਹਨਾਂ ਜੰਗਾਂ ਵਿੱਚ ਜੇਤੂ ਸੀ ਤਾਂ ਫਿਰ ਰਿਕਾਰਡ ਨੂੰ ਲੁਕਾਉਣ ਦੀ ਕਿਉਂ ਜ਼ਰੂਰਤ ਪੈ ਰਹੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਸੋ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ बहुत बहुत शुक्रिया जी। डॉक्टर साहब की कहना चाहोगे इस मुद्दे बारे? देखो ਜਿਹੜਾ ਔਰਵਿਲੀਅਨ ਸੂਡੋ ਸਪੀਕ ਕਰੈਕਟਰ ਦਾ ਜ਼ਿਕਰ ਅਸੀਂ ਕੀਤਾ ਝੂਠ ਬੋਲਣ ਦਾ, ਇਹਨਾਂ ਨੇ ਤਾਂ ਉਹਨੂੰ ਬੁਲੰਦੀਆਂ ਤੇ ਪਹੁੰਚਾ ਦਿੱਤਾ ਹੈ। ਮੋਦੀ ਅਮਿਤ ਸ਼ਾਹ ਦੀ ਕਾਤਲ ਜੋੜੀ ਨੇ। ਪਰ ਜੇ ਤੁਸੀਂ 47 ਤੋਂ ਬਾਅਦ ਨਹਿਰੂ ਈਰਾ ਤੋਂ ਵੀ ਦੇਖੋ ਤੇ ਉਹਨਾਂ ਨੇ ਫੈਕਟਸ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ, ਹਾਰ ਨੂੰ ਜਿੱਤ ਦੇ ਤੌਰ ਤੇ ਕਰਨ ਦੀ ਕੀਤੀ। जिथे इकरार ते वादे कीते सी उत्थे बात ऐसी कीजिए हर बात के 100 पहलू हों, कोई पहलू तो रहे बात बदलने के लिए। उन्होंने सिखां दे नाल धोखा कीता, नागियां दे नाल धोखा कीता। ईवन रिलीजियस माइनॉरिटी करनाटका दी लिंगायत ਜਿਹੜੇ 1931-41 ਦੀਆਂ ਸੈਂਸਸ ਵਿੱਚ ਕੱਢ ਧਰਮ ਸੀ ਉਹਨਾਂ ਨੂੰ ਵੀ ਹਿੰਦੂਆਂ ਦੇ ਥੱਲੇ ਕਲੱਬ ਕਰ ਦਿੱਤਾ, ਬੋਧੀਆਂ ਜਾਨੀਆਂ ਨੂੰ ਵੀ ਕਰ ਦਿੱਤਾ ਔਰ ਉਹ ਸੈਕੂਲਰਿਜ਼ਮ ਦੇ ਨਾਂ ਥੱਲੇ ਕੀਤਾ। ਈਵਨ ਮੌਲਾਨਾ ਅਬੁਲ ਕਲਾਮ ਆਜ਼ਾਦ ਜਿਹੜਾ ਉਹਨਾਂ ਦਾ ਸ਼ੋ ਬॉय ਬਣਿਆ ਹੁੰਦਾ ਸੀ ਅਗੇਂਸਟ ਜਦੋਂ ਕਾਇਦੇ ਆਜ਼ਮ ਪਾਕਿਸਤਾਨ ਦਾ ਮੁਤਾਲਬਾ ਕਰਦੇ ਸੀ, ਈਵਨ ਉਹਦੇ ਨਾਲ ਐਂਡ ਦੇ ਵਿੱਚ ਉਹ ਵੀ ਇੱਕ ਫਰਸਟ੍ਰੇਟਡ ਆਦਮੀ ਦੇ ਤੌਰ ਤੇ ਮਰਿਆ ਕਿ ਭਾਈ ਇਹ ਸਾਨੂੰ ਦਿਖਾਇਆ ਕੁਛ ਸੀ। ਉਹ ਜਿਹਨੂੰ ਕਹਿੰਦੇ ਨੇ ਕਿ ਦੇ ਕੇ ਹੋਕਾ ਵੰਗਾਂ ਦਾ ਕੱਢ ਵਿਖਾਇਆ ਚੱਕੀ ਰਾਹ, ਕਿ ਬਈ ਹੋਕਾ ਕੀ ਸੀ ਤੇ ਸੈਕੂਲਰਿਜ਼ਮ ਦਾ ਤੇ ਹੈ ਇਹਨਾਂ 'ਚ ਦਿਲ ਬਾਦੇ ਸ਼ੁੱਧ ਬਨਾਰਸੀ ਹਿੰਦੂ ਨਿਕਲ ਆਏ। ਲੇਕਿਨ ਇਹੀ ਨਹੀਂ ਵੀ ਫੈਕਟਸ ਉਦੋਂ ਲੁਕਾਏ ਗਏ। ਅਸੀਂ ਦੇਖਦੇ ਹਾਂ ਕਿ ਨਹਿਰੂ ਈਰਾ ਦੇ ਵਿੱਚ 2 ਜੰਗਾਂ, ਇੱਕ 1948 'ਚ ਜਿਹੜੀ ਜ਼ਾਹਰ ਹੈ ਕਸ਼ਮੀਰ ਦੇ ਮੁੱਦੇ ਤੇ ਵੀ ਸੀ ਪਰ ਨਾਲ ਦੀ ਨਾਲ ਪਾਣੀਆਂ ਦਾ ਮੁੱਦਾ ਵੀ ਸੀ, ਦੂਸਰੀ 62 ਦੇ ਵਿੱਚ ਜਿਹੜੀ ਕਿ ਅੱਜ ਵੀ ਜਦੋਂ ਇਹਨਾਂ ਦੀ ਪਾਰਲੀਮੈਂਟ ਕਹਿੰਦੀ ਹੈ ਜੀ 38,000 ਸਕੁਅਰ ਕਿਲੋਮੀਟਰ ਸਾਡਾ ਲਦਾਖ ਛਾਤੀ ਦੇ ਹੱਥ ਮਾਰ ਕੇ ਇਹ ਮੋਟਾ ਅਮਿਤ ਸ਼ਾਹ ਕਹਿੰਦਾ ਜੀ ਲੈਂਗੇ ਵਾਪਸ ਲੈਂਗੇ, ਤੇ ਲੇਕਿਨ ਉਹਦੇ 'ਚ ਹੋਇਆ ਕਿ ਕਿੰਨਾ ਨੁਕਸਾਨ ਹੋਇਆ ਕੱਲੀ 38,000 ਸਕੁਅਰ ਕਿਲੋਮੀਟਰ ਨਹੀਂ ਹੈ। ਕਿਹਦੇ ਫਲॉप ਕਿਨੇ ਕੀਤਾ? ਜਨਰਲ ਕੌਲ ਦਾ ਕੀ ਰੋਲ ਸੀ, ਕ੍ਰਿਸ਼ਨਾ ਮੈਨਨ ਦਾ ਕੀ ਰੋਲ ਸੀ, ਨਹਿਰੂ ਦਾ ਕੀ ਰੋਲ ਸੀ। ਔਰ ਇਹਨਾਂ ਨੇ ਖੁਦ ਇੱਕ ਕਮੇਟੀ ਬਣਾਈ ਸੀ ਹੈਂਡਰਸਨ ਬਰੁਕਸ ਕਮੇਟੀ, ਉਹਦੀ ਰਿਪੋਰਟ 60 ਸਾਲ ਬੀਤਣ ਬਾਅਦ ਵੀ ਕਦੇ ਬਾਹਰ ਨਹੀਂ ਆਈ ਕਿ ਭਾਈ ਕੌਣ ਐਟ ਫਾਲਟ ਸੀ। ਫਿਰ ਜਿਸ 71 ਦੀ ਜੰਗ ਨੂੰ ਹੁਣ ਇਹ ਕਹਿ ਰਹੇ ਜੀ ਗੋਲਡਨ ਜੁਬਲੀ ਅਸੀਂ ਮਨਾਵਾਂਗੇ ਅਗਲੇ ਸਾਲ, ਜਿਹਨੂੰ ਸਕੂਤੇ ਢਾਕਾ ਕਹਿੰਦੇ ਨੇ, ਸਰੈਂਡਰ ਆਫ ਢਾਕਾ, ਜੀ ਅਸੀਂ ਆਹ ਕਰਤਾ ਅਸੀਂ ਉਹ ਕਰਤਾ। ਲੇਕਿਨ ਤੁਸੀਂ ਹੈਰਾਨ ਹੋਵੋਗੇ ਕਿ 1971 ਦੀ ਜੰਗ ਨਾਲ ਜੇ ਤੁਹਾਡੀ ਵਿਕਟਰੀ ਹੈ ਤੇ ਜਿਹੜੇ ਉਹਦੇ ਨਾਲ ਰਿਲੇਟਡ ਡਾਕੂਮੈਂਟ ਨੇ, ਹਿਸਟਰੀ ਹੈ, ਉਹਨੂੰ ਕਰੋ ਓਪਨ ਕਰੋ, ਕੀ ਹੈ ਉਹ ਵੀ ਲੁਕੋਇਆ ਹੋਇਆ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹਨਾਂ ਨੇ 4 ਸਾਲ ਪਹਿਲਾਂ ਸ਼ੁਰੂ ਕੀਤਾ ਕਿ ਜੀ ਮਿਲਟਰੀ ਦੀ ਇੱਕ ਆਪਣੀ ਹਿਸਟਰੀ ਹੈ, ਉਹਨਾਂ ਦਾ ਇੱਕ ਆਪਣਾ ਲਿਟਰੇਚਰ ਹੈ ਔਰ ਇੱਕ ਮਿਲਟਰੀ ਲਿਟਰੇਰੀ ਫੰਕਸ਼ਨ ਸ਼ੁਰੂ ਕੀਤਾ, ਸਾਲ 'ਚ ਇੱਕ ਵਾਰ ਕਰਦੇ ਨੇ। ਔਰ ਚੌਥਾ ਜਿਹੜਾ ਮਿਲਟਰੀ ਲਿਟਰੇਰੀ ਫੰਕਸ਼ਨ ਹੈ ਉਹ ਚੰਡੀਗੜ੍ਹ ਦੇ ਵਿੱਚ ਚੱਲ ਰਿਹਾ। ਉਹਦੇ 'ਚ ਪੈਨਲ ਬਿਠਾਏ ਹੁੰਦੇ ਨੇ, ਉਹਨਾਂ 'ਚ ਜਨਰਲ ਦੂਜੇ ਤੀਜੇ ਬੜੇ ਪ੍ਰੋਮੀਨੈਂਟ ਅੱਡ ਟੌਪਿਕਸ ਦੇ ਉੱਤੇ ਡਿਸਕਸ਼ਨ। ਔਰ ਜਦੋਂ ਅਸੀਂ ਗੱਲ ਕਰ ਰਹੇ ਹਾਂ ਲਿਟਰੇਰੀ ਫੰਕਸ਼ਨ ਚੱਲ ਰਿਹਾ। ਔਰ ਪਿਛਲੇ ਕੱਲ ਜਦੋਂ ਇਹ ਜਿਹੜਾ ਇਸ ਦੇ ਵਿੱਚ ਡਿਸਕਸ਼ਨ 'ਚ ਉਹਨਾਂ ਨੇ ਸਾਬਕਾ ਜੰਮੂ ਕਸ਼ਮੀਰ ਦਾ ਗਵਰਨਰ ਰਿਹਾ JN ਵੋਰਾ ਔਰ ਫੋਰਨ ਸਰਵਿਸ ਦਾ ਉਸ ਦੀ ਵੀ ਪ੍ਰੈਜੈਂਟੇਸ਼ਨ ਸੀ। ਔਰ ਉਹਨੇ ਜਿਹੜੀ ਗੱਲ ਕਹੀ, ਮੈਂ ਕਿਉਂਕਿ ਜੇ ਅਸੀਂ ਆਪਣੇ ਵੱਲੋਂ ਹੀ ਇਹ ਕਹੀਏ ਫਿਰ ਲੱਗੇਗਾ ਜੀ ਅਸੀਂ ਪਤਾ ਨਹੀਂ ਬਾਇਸਡ ਹੈ। ਉਹ ਕਹਿ ਰਿਹਾ ਅਲਾਓ ਐਕਸੈਸ ਟੂ ਵਾਰ ਹਿਸਟਰੀਜ਼ ਐਂਡ ਰੈਕਰਡ ਸੇ ਫਾਰਮਰ ਜੰਮੂ ਐਂਡ ਕਸ਼ਮੀਰ ਗਵਰਨਰ ਵੋਰਾ। ਔਰ ਵੋਰੇ ਨੇ ਕਿਹਾ ਕਿ ਵੀ ਮੈਂ ਇੰਨੀ ਯਤਨ ਕੀਤਾ ਔਰ ਉਹਦੇ 'ਚ ਉਹਨੇ ਆਪਣਾ ਕਿਹਾ। ਹੁਣ ਇਹ ਉਹਨਾਂ ਨੇ ਵੋਰਾ ਸੈਡ ਵੀ ਹੈਡ ਅਨਫੋਰਚੂਨੇਟਲੀ not allowed access to documents and had been secretive and confidential।
ਵੀ ਅਸੀਂ ਉਹਨੂੰ ਲੁਕੋਇਆ ਹੋਇਆ ਹੈ ਔਰ ਉਹਨੂੰ ਅਸੀਂ ਇਹ ਕਹਿ ਕੇ ਜੀ ਕੌਨਫੀਡੈਂਸ਼ੀਅਲ ਹੈ। ਅੱਛਾ ਹੀ ਗੇਵ ਦਾ ਐਗਜ਼ਾਮਪਲ ਆਫ ਹਿਸ 3-year ਟੈਨਿਓਰ ਐਜ਼ ਡਿਫੈਂਸ ਸੈਕਟਰੀ। ਹੁਣ ਵੋਰਾ ਕੱਲਾ ਗਵਰਨਰ ਤਾਂ ਬਾਅਦ ਚ ਬਣਾਇਆ ਗਿਆ, ਡਿਫੈਂਸ ਸੈਕਟਰੀ ਸੀ। ਸੀਨੀਅਰ ਡਿਫੈਂਸ ਸੈਕਟਰੀ ਦਾ ਮਤਲਬ ਡਿਫੈਂਸ ਮਿਨਿਸਟਰ ਹੀ ਹੁੰਦਾ, ਮਿਨਿਸਟਰ ਤਾਂ ਘੁੱਗੀ ਮਾਰਦੇ ਨੇ ਅੱਛਾ ਕਿ 3 ਸਾਲ ਮੈਂ ਡਿਫੈਂਸ ਸੈਕਟਰੀ ਰਿਹਾ। ਉਹਦੇ ਚੋਂ ਕਹਿ ਰਿਹਾ, ਉਹਦੀ ਕੋਟ ਹੈ, ਵੀ ਫਾਈਨਲਾਈਜ਼ਡ ਮਿਲਟਰੀ ਹਿਸਟਰੀਜ਼ ਆਫ ਵਾਰਸ in 1948, 1962 and 1971. When we tried to get them published, there was enormous opposition and could not be published. ਹੁਣ ਇੱਕ ਡਿਫੈਂਸ ਸੈਕਟਰੀ ਕਹਿ ਰਿਹਾ ਹੈ ਕਿ 3 ਸਾਲ ਚ ਅਸੀਂ ਉਹਦਾ ਇੱਕ ਨੈਰੇਟਿਵ ਬਿਲਡ ਕੀਤਾ ਜਾ ਰਿਹਾ ਹੈ, ਜਿਹੜਾ ਬਿਲਡ ਵੀ ਕੀਤਾ ਹੋਏਗਾ ਉਹਦੇ ਚ ਵੀ ਝੂਠ ਰਲਾਇਆ ਹੋਏਗਾ। ਉਹਨਾਂ ਨੇ ਕਿਹਾ ਵੀ ਜਦੋਂ ਵੇਲਾ ਆਇਆ ਉਹਨੂੰ ਪਬਲਿਸ਼ ਕਰਨ ਦਾ ਤੇ ਉਹਨਾਂ ਨੇ ਵਿਰੋਧ ਕੀਤਾ ਔਰ ਇਹ ਅੱਜ ਤੱਕ ਵੀ ਪਬਲਿਸ਼ ਨਹੀਂ ਹੋਇਆ। ਔਰ ਉਹਨੇ ਕਿਹਾ ਕਿ ਵੀ ਜੀ ਇਹ ਜੇ ਨਹੀਂ ਹੋਏਗਾ, ਐਕਸਪੀਰੀਅੰਸ ਆਫ ਵਾਰ ਐਂਡ ਕੰਬੈਟ ਇਫ ਨਾਟ ਰਿਕਾਰਡਡ ਵੈਲ ਇਨ ਟਾਈਮ and was not made available to cadets in military academies or in institutes such as National Defence College, the younger generation would not be able to learn from it. ਉਹਨਾਂ ਨੇ ਕਿਹਾ ਜੀ ਯੰਗਰ ਜਨਰੇਸ਼ਨ ਨੂੰ ਕੀ ਪਤਾ ਲੱਗੇਗਾ ਕਿ ਵੀ ਤੁਸੀਂ ਕਿੱਥੇ ਗਲਤ ਸੀ, ਕਿੱਥੇ ਤੁਹਾਡੇ ਸਟਰੋਂਗਰ ਪੁਆਇੰਟ ਸੀ। ਸੋ ਮੈਂ ਇਸੇ ਨੂੰ ਹੀ ਕੋਟ ਕਰਕੇ ਦੱਸ ਰਿਹਾ ਕਿ ਭਾਈ ਇਹ ਹੈ ਇਹਨਾਂ ਦੀ ਡੈਮੋਕ੍ਰੇਸੀ ਦਾ ਹਾਲ। ਇਹਨਾਂ ਮੁਲਕਾਂ 'ਚ ਅਮਰੀਕਾ ਵਰਗੇ ਜਿੱਥੇ ਹਰ 20 ਸਾਲ ਬਾਅਦ ਜਿਹੜਾ ਕੋਈ ਵੀ ਰਿਕਾਰਡ ਹੈ ਉਹ ਡੀਕਲਾਸੀਫਾਈ ਕਰ ਦਿੱਤਾ। ਹੁਣ ਬਹੁਤ ਸਾਰੀਆਂ ਕਿਤਾਬਾਂ ਹੀ ਇਸ ਤੋਂ, ਨਿਕਸਨ ਇੰਡੀਆ ਬਾਰੇ ਕੀ ਸੋਚਦਾ ਸੀ, ਹੈਨਰੀ ਕਿਸਿੰਜਰ ਦੇ ਕੀ ਬਿਆਨ ਹੈ, ਉਹ ਸਾਰਿਆਂ ਦੇ ਉੱਤੇ ਜੇ ਆਏ ਨੇ ਇਸ ਲਈ ਕਿ ਡੀਕਲਾਸੀਫਾਈ ਹੋਇਆ। ਔਰ ਇਹ ਜਿਹੜੀਆਂ ਜੰਗਾਂ ਜਿਨ੍ਹਾਂ 'ਚ ਆਪਣੇ ਆਪ ਨੂੰ ਬੜਾ ਜੇਤੂ ਮੰਨਦੇ ਨੇ, ਉਹਦੇ ਰਿਕਾਰਡ ਵੀ 72 ਸਾਲ ਬਾਅਦ ਉਹਨਾਂ ਦਾ ਡਿਫੈਂਸ ਸੈਕਟਰੀ ਰਿਹਾ ਬੰਦਾ ਕਹਿ ਰਿਹਾ ਜੀ ਅਸੀਂ ਹੈਰਾਨ, ਜਦੋਂ ਅਸੀਂ ਕਿਹਾ ਦੀ ਆਪੋਜੀਸ਼ਨ, ਕਿਉਂਕਿ ਉਸ ਚੀਜ਼ ਨੂੰ ਲੁਕੋਇਆ ਜਾਂਦਾ ਹੈ ਜਿਹਦੇ 'ਚ ਤੁਸੀਂ ਲੂਜ਼ਰ ਹੁੰਦੇ ਹੋ। ਜਿਹਦੇ 'ਚ ਤੁਸੀਂ ਕਹੀ ਜਾਓ ਜੀ ਗੋਲਡਨ ਜੁਬਲੀ ਅਸੀਂ ਜਿੱਤ ਲਿਆ, ਪਰ ਪਤਾ ਹੈ ਹੁਣ ਅਸੀਂ ਹੁਣੇ ਹੀ ਦੇਖਿਆ ਬਾਲਾਕੋਟ ਦੇ ਹਵਾ ਪੈਰਾਂ ਝੂਠ ਕੇ ਜੀ ਅਸੀਂ ਇੰਨੇ ਸੌ ਮਾਰਤੇ, ਉੱਥੇ ਆਇਆ ਕਿ ਉੱਥੇ ਇੱਕ ਕਾਂ ਮਰਿਆ ਪਿਆ ਤੇ ਦਰਖਤ 4 ਜਿਹੜੇ ਨੇ ਡਿੱਗੇ ਨੇ। ਫਿਰ ਇਹ ਆਇਆ ਜੀ ਦੇਖੋ ਅਸੀਂ ਜਿੱਤ ਗਏ, ਸਾਡੀ 에ਅਰਫੋਰਸ, ਉਹਨਾਂ ਨੇ ਅਭਿਨੰਦਨ ਫੜ ਲਿਆ, ਮਿਗ ਥੱਲੇ ਸੁੱਟ ਲਿਆ, ਹਵਾਲੇ ਕੀਤਾ, ਵਾਪਸ ਕੀਤਾ। ਦੇਖੋ ਜੀ ਸਾਡੇ ਡਰ ਨਾਲ ਸਾਡੇ ਹਵਾ, ਹੁਣ ਜੇ ਤੁਸੀਂ ਇਬਕੀ ਬਾਰ ਮਾਰ ਤੋਂ ਦੇਖੋ ਰੱਖਣਾ। ਸੋ ਮੈਂ ਸਮਝਦਾ ਵੀ ਇਹ ਜਿਹੜੇ ਨੇ ਇਹਨਾਂ ਦੀ ਜੋ ਔਕਾਤ ਹੈ ਉਹ ਜ਼ਾਹਿਰ ਹੈ ਕਿ ਭਾਈ ਇਹਨਾਂ ਸਾਰਿਆਂ 'ਚ ਵੀ। ਔਰ ਉਹਨੇ ਹੈਂਡਰਸਨ ਬਰੁਕਸ ਨੇ ਜਿਹੜੀ ਰਿਪੋਰਟ ਦਿੱਤੇ, ਹਾਲਾਂਕਿ ਉਹਦੇ ਰਿਪੋਰਟ ਦੇ ਬਹੁਤ ਸਾਰੇ ਐਕਸਰਪਟ ਪਬਲਿਸ਼ ਹੋਏ ਨੇ ਥਾਂ ਜਿਹੜੇ ਇਹਨਾਂ ਦਾ ਜਲੂਸ ਕੱਢਦੇ ਨੇ। ਭਾਈ ਤੁਸੀਂ ਕਰੋ ਇਹਨਾਂ 3 ਜੰਗਾਂ ਦਾ ਜੋ ਤੁਸੀਂ ਕੀਤਾ, ਤੁਹਾਡੀ ਕਾਰਗੁਜ਼ਾਰੀ ਆ, ਦੱਸੋ, ਪਬਲਿਸ਼ ਕਰੋ ਉਹਨੂੰ। ਬਿਲਕੁਲ। ਸੋ ਮਤਲਬ ਉਹਨੇ ਠੀਕ ਕਿਹਾ ਕਿ ਵੀ ਇਹ ਜਿਹੜੇ ਲਿਟਰਰੀ ਫੈਸਟੀਵਲ ਤੇ ਦੂਜਿਆਂ ਦਾ ਕਰਨ ਦਾ ਕੋਈ ਫਾਇਦਾ ਨਹੀਂ ਹੈ, ਕਿ ਵੀ ਮਿਲਟਰੀ ਐਂਗਲ ਤੋਂ ਤਾਂ ਉਹਨਾਂ ਦੇ ਲਈ ਮੋਰ ਇੰਪੋਰਟੈਂਟ ਹੈ ਉਹ ਡਾਟਾ ਜਿਹੜਾ ਜੰਗਾਂ 'ਚੋਂ ਜਦੋਂ ਕਨਫਰੰਟੇਸ਼ਨ ਹੁੰਦੀ ਹੈ, ਤੁਸੀਂ ਆਪਣੇ ਲੈਵਲ ਤੇ ਐਕਸਰਸਾਈਜ਼ ਕੀਤੇ, ਮਸ਼ਕਾਂ ਕੀਤੀਆਂ, ਚਾਂਦਮਾਰੀ ਕੀਤੀ, ਹਵਾ 'ਚ ਉਡਾਇਆ, ਤੋਤੇ ਉਡਾਏ, ਟੈਂਕ ਦੌੜਾਏ, ਉਹਦਾ ਕੀ। ਹਾਂ, ਜਦੋਂ ਦੂਸਰੇ ਦੇ ਤੁਹਾਡੇ ਤੋਤੇ ਸਾਹਮਣੇ ਦੂਸਰੇ ਦਾ ਬਾਜ ਆਇਆ ਤੇ ਤੁਹਾਡਾ ਤੋਤਾ ਕਿਵੇਂ ਦੌੜਿਆ, ਅਸਲੀ ਕਹਾਣੀ ਤਾਂ ਇਹ ਹੈ। ਔਰ ਅਸੀਂ ਕਨਕਲੂਜਨ ਤੋਂ ਪਹਿਲਾਂ ਜਿਵੇਂ ਭਗਤ ਕਬੀਰ ਜੀ ਦੀ ਬਾਣੀ ਦੇ ਉੱਤੇ ਵਿਚਾਰ ਕਰਦੇ ਹਾਂ। 2 ਸ਼ਲੋਕ ਅੱਜ ਦੀ ਵਿਚਾਰ ਲਈ ਅਸੀਂ ਚੁਣੇ ਨੇ, ਸ਼ਲੋਕ ਨੰਬਰ 123 ਔਰ 124। ਔਰ ਕਬੀਰ ਚੁਗੈ ਚਿਤਾਰੈ ਵੀ ਚੁਗੈ, ਚੁਗ ਚੁਗ ਚਿਤਾਰੇ, ਜੈਸੇ ਬਚਰੈ ਕੂੰਜ ਮਨ, ਮਾਇਆ ਮਮਤਾ ਰੇ। ਜਿਹੜੇ ਫਕੀਰ ਨੇ ਉਹ ਹਮੇਸ਼ਾ ਜੋ ਵੀ ਆਲਾ ਦੁਆਲਾ ਦੇਖ ਰਹੇ ਹੁੰਦੇ ਨੇ, ਉਹ ਭਾਵੇਂ ਪੰਛੀ ਨੇ, ਪਸ਼ੂ ਨੇ, ਬਨਸਪਤੀ ਹੈ, ਉਹਦੇ ਚੋਂ ਉਹ ਆਪਣੇ ਆਪ ਨੂੰ ਇਹ ਦ੍ਰਿੜ ਕਰਵਾ ਰਹੇ ਹੁੰਦੇ ਨੇ, ਯਾਦ ਕਰਵਾ ਰਹੇ ਹੁੰਦੇ ਨੇ ਕਿ ਅਸੀਂ ਕਿਵੇਂ ਰੱਬ ਦੇ ਨਾਂ ਨਾਲ ਜੁੜੇ ਰਹਿਣਾ, ਉਸ ਤੋਂ ਵਿਛੋੜਾ ਨਹੀਂ ਪਾਉਣਾ। ਹੁਣ ਇਸ ਸ਼ਲੋਕ ਦੇ ਵਿੱਚ ਉਹਨਾਂ ਨੇ ਕੂੰਜਾਂ, ਬਿਲਕੁਲ, ਹੁਣ ਕੂੰਜਾਂ ਸਾਡੇ ਉਸ ਖਿੱਤੇ ਦਾ ਪੰਛੀ ਹੈ। ਔਰ ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਕੂੰਜ ਪੰਛੀ ਜਿਹੜਾ ਹੈ ਉਹ ਚੁਗ ਰਿਹਾ, ਚੁਗਦਿਆਂ ਵੀ ਉਹਦਾ ਮਨ ਜਿਹੜਾ ਆਪਣੇ ਬੱਚਿਆਂ 'ਚ ਹੈ, ਚੁਗੈ ਚਿਤਾਰੈ, ਯਾਦ ਕਰ ਰਿਹਾ ਆਪਣੇ ਮਨ 'ਚ, ਭੀ ਚੁਗੈ ਫਿਰ ਚੁਗ ਰਿਹਾ, ਚੁਗ ਚੁਗ ਚਿਤਾਰੇ, ਚੁਗਦੇ ਫਿਰ ਚਿਤਾ ਰਿਹਾ, ਵੀ ਉਹਦਾ ਬੇਸ਼ੱਕ ਉਹ ਖੁਦ ਚੁਗ ਰਿਹਾ, ਧਿਆਨ ਉਹਦਾ ਬੱਚਿਆਂ 'ਚ ਲੱਗਾ ਹੋਇਆ। ਜੈਸੇ ਬਚਰੈ ਕੂੰਜ ਮਨ, ਮਾਇਆ ਮਮਤਾ ਰੇ, ਜਿਵੇਂ ਇਸ ਕੂੰਜ ਦਾ ਮਨ ਆਪਣੇ ਬੱਚਿਆਂ 'ਚ ਹੀ ਹੈ,
ਇਸੇ ਤਰ੍ਹਾਂ ਅਸੀਂ ਦੁਨੀਆ ਦੇ ਵਿੱਚ ਭਾਵੇਂ ਜਿਹੜੇ ਆਪਣੇ ਆਪ ਨੂੰ ਰੂਹਾਨੀ ਕਹਿਣ ਵਾਲੇ ਲੋਕ ਵੀ ਹੈ, ਅਸੀਂ ਮਮਤਾ ਦੀ ਪਕੜ ਚੋਂ, ਮੋਹ ਦੀ ਪਕੜ ਚੋਂ, ਮੋਹ ਦੀ ਜਕੜ ਚੋਂ ਸੁਰਖਰੂ ਨਹੀਂ ਹੁੰਦੇ। ਅਸੀਂ ਜੋ ਕਰ ਰਹੇ ਹੁੰਦੇ ਹਾਂ, ਬੇਸ਼ੱਕ ਅਸੀਂ ਬਾਣੀ ਪੜ੍ਹ ਰਹੇ ਹਾਂ ਜਾਂ ਨਮਾਜ਼ ਪੜ੍ਹ ਰਹੇ ਹਾਂ ਜਾਂ ਕੋਈ ਪੂਜਾ ਕਰ ਰਿਹਾ, ਜੇ ਹਿੰਦੂ ਦੇ ਹਵਾਲੇ ਨਾਲ ਕਹਿਣਾ ਹੋਏ, ਧਿਆਨ ਤਾਂ ਕਿਤੇ ਹੋਰ ਹੀ ਟਿਕਿਆ ਹੁੰਦਾ। ਬਿਲਕੁਲ। ਔਰ ਬਹੁਤ ਵਾਰ ਤਾਂ ਪਬਲਿਕਲੀ ਤੁਸੀਂ ਕੱਪੜਿਆਂ ਵਾਲੀ ਦੇਖ ਰਹੇ ਹੁੰਦੇ ਹੋ ਕਿਹਨੇ ਕੀ ਪਾਇਆ, ਔਰ ਜੇ ਮੌਕਾ ਬਣ ਜਾਏ ਪਿੱਛੇ ਬੈਠਿਆਂ ਤੇ ਖੁਸਰ ਪੁਸਰ ਵੀ ਹੋ ਰਹੀ ਹੁੰਦੀ ਹੈ, ਕੰਨ 'ਚ ਗੱਲਾਂ ਵੀ ਹੋ ਰਹੀਆਂ ਹੁੰਦੀਆਂ ਨੇ। ਸੋ ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਇਹ ਜਿਹੜੀ ਮਾਇਆ ਦੀ ਮਮਤਾ ਹੈ, ਇਹ ਸਾਡਾ ਖਹਿੜਾ ਨਹੀਂ ਛੱਡਦੀ। ਜਿਵੇਂ ਕੂੰਜ ਦਾ ਖਹਿੜਾ ਜਿਹੜੀ ਚੁਗ ਵੀ ਰਹੀ ਹੈ, ਪਰ ਉਹਦਾ ਧਿਆਨ ਉਸੇ ਮਮਤਾ ਦੇ ਵਿੱਚ ਫਸਿਆ ਹੋਇਆ। ਔਰ ਇਸੇ ਤਰ੍ਹਾਂ ਉਹ ਕਿਵੇਂ ਅਭਾਗੇ ਹੁੰਦੇ ਨੇ ਜਿਹੜੇ ਰੱਬ ਦੀ ਬਖਸ਼ਿਸ਼ ਤੋਂ ਵਿਰਵੇ ਰਹਿ ਜਾਂਦੇ ਨੇ, ਕਿਉਂਕਿ ਉਹ ਮਮਤਾ ਨਹੀਂ ਛੱਡਦੇ। ਕਬੀਰ ਅੰਬਰ ਘਨ ਹਰ ਛਾਇਆ, ਬਰਖ ਭਰੇ ਸਰ ਤਾਲ, ਚਾਤਰਕ ਜਿਉ ਤਰਸਤ ਰਹਿ, ਤਿਨ ਕੋ ਕੌਣ ਹਵਾਲ। ਹੁਣ ਇੱਥੇ ਇੱਕ ਬਰਡ ਦਾ ਜ਼ਿਕਰ ਹੈ ਜਿਹੜਾ ਗਰਾਊਂਡ ਦੇ ਉੱਤੇ ਹੈ, ਜਿਸ ਨੂੰ ਅਸੀਂ ਚਾਤਰਿਕ ਕਹਿੰਦੇ ਹਾਂ, ਬਬੀਹਾ ਕਹਿੰਦੇ ਹਾਂ, ਪਪੀਹਾ ਕਹਿੰਦੇ ਹਾਂ। ਉਹਦੀ ਆਵਾਜ਼ ਜਿਹੜੀ ਹੈ ਪ੍ਰਿਓ 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 ਕਰਦਾ ਰਹਿੰਦਾ ਹੈ, ਜਿਵੇਂ ਕੋਈ ਜਿਹੜਾ ਉਹ ਝਾਂਗਰਾ ਮਾਰ ਰਿਹਾ ਹੋਏ, ਦੁੱਖ ਦੇ ਵਿੱਚ ਚੀਖ ਰਿਹਾ ਹੋਏ, ਉਹਦੀ ਆਵਾਜ਼ ਹੈ। ਔਰ ਉਹਦੇ ਬਾਰੇ ਕਿਹਾ ਜਾਂਦਾ ਹੈ ਕਿ ਵੀ ਉਹ ਪਾਣੀ ਤਲਾਅ ਜਾਂ ਛੱਪੜ ਜਾਂ ਕਿਸੇ ਦਾ ਨਹੀਂ ਪੀਂਦਾ, ਡਾਇਰੈਕਟ ਫਰਮ ਦਾ ਰੇਨ, ਡਾਇਰੈਕਟ ਸੋਰਸ। ਹੁਣ ਉਹ ਢੀਕ ਰਿਹਾ ਹੁੰਦਾ ਕਿ ਉਹਦੇ ਮੂੰਹ 'ਚ, ਉਹਨੇ ਮੂੰਹ ਟੱਡਿਆ ਹੁੰਦਾ ਤਾਂ ਉਹਨੂੰ ਕਰਕੇ ਜਦੋਂ ਮੀਂਹ ਪੈ ਰਿਹਾ ਹੁੰਦਾ ਕਿ ਉਹਦੇ ਮੂੰਹ 'ਚ ਪਾਣੀ ਪਏ। ਔਰ ਇਹਦੇ 'ਚ ਇੱਕ ਜਿਹੜਾ ਕਾਵਕ ਰੂਹਾਨੀ ਥਾਟ ਇਹ ਵੀ ਹੈ ਕਿ ਇਹ ਚਾਤਰਕ ਬਾਰੇ ਕਿਹਾ ਜਾਂਦਾ ਹੈ ਕਿ ਭਾਈ ਜੇ ਸਵੰਤੀ ਨਕਸ਼ਤਰ ਦੇ ਵਿੱਚ, ਜਿਹੜਾ ਇੱਕ ਖਾਸ ਨਕਸ਼ਤਰ ਹੈ, ਪਾਣੀ ਦੀ ਬੂੰਦ ਉਹਦੇ ਮੂੰਹ 'ਚ ਪਏ ਤੇ ਉਹ ਮੋਤੀ ਬਣ ਜਾਂਦੀ ਹੈ। ਪਰ ਇੱਥੇ ਅਸੀਂ ਉਹਦੇ ਪਿਆਸ ਦੀ ਗੱਲ ਕਰਦੇ ਹਾਂ। ਕਬੀਰ ਸਾਹਿਬ ਨੇ ਉਹਦੀ ਪਿਆਸ ਜਿਹੜੀ ਨਹੀਂ ਬੁਝਦੀ ਉਹਦਾ ਜ਼ਿਕਰ ਕੀਤਾ ਹੈ। ਕਬੀਰ ਅੰਬਰ ਘਨ ਹਰ ਛਾਇਆ, ਘਨ ਹਰ ਕਹਿੰਦੇ ਨੇ ਬੱਦਲਾਂ ਨੂੰ, ਅੰਬਰ ਅਸਮਾਨ, ਕਿ ਅਸਮਾਨ ਦੇ ਵਿੱਚ ਬੱਦਲ ਛਾਏ ਹੋਏ ਨੇ, ਬਰਖ ਭਰੇ ਸਾਰਾ, ਬਹੁਤ ਤੇਜ਼ੀ ਨਾਲ ਮੀਂਹ ਪੈ ਰਿਹਾ ਹੈ, ਔਰ ਸਰੋਵਰ ਔਰ ਤਾਲ, ਛੱਪੜ, ਸਰੋਵਰ, ਟੈਂਕਸ, ਜਿਹੜੇ ਪੌਂਡਸ ਸਭ ਭਰੇ ਹੋਏ ਨੇ ਪਾਣੀ ਨਾਲ। ਚਾਤਰਕ ਜਿਉਂ ਤਰਸਤ ਰਹੇ, ਪਰ ਚਾਤਰਕ ਜਿਹੜਾ ਢੀਕ ਰਿਹਾ ਵੀ ਉਹਦੇ ਮੂੰਹ 'ਚ ਵੀ ਕੋਈ ਬੂੰਦ ਪਏ, ਉਹ ਨਹੀਂ ਪੈ ਰਹੀ, ਉਹ ਤਰਸਦਾ ਰਿਹਾ। ਤਿੰਨ ਕੋ ਕੌਣ ਹਵਾਲ। ਉਹਨਾਂ ਨੇ ਕਿਹਾ ਵੀ ਇਸੇ ਤਰ੍ਹਾਂ ਜਿਹੜੇ ਚਾਤਰਕ ਵਾਂਗ ਮਾਇਆ ਵਿਹੜੇ ਨੇ, ਜਿਨ੍ਹਾਂ ਤੇ ਰੱਬ ਦੀ ਕਿਰਪਾ ਨਹੀਂ ਹੁੰਦੀ, ਉਹਨਾਂ ਦਾ ਕੀ ਹਾਲ ਹੁੰਦਾ ਹੋਏਗਾ ਕਿ ਅਸੀਂ ਚਤੇ ਪੈਰ, ਜੇ ਤੁਸੀਂ ਉੱਪਰਲੇ ਸ਼ਲੋਕ ਨਾਲ ਜੋੜ ਕੇ ਦੇਖੋ ਕਿ ਮਨ ਸਾਡਾ ਮਮਤਾ ਦੇ ਵਿੱਚ, ਮਾਇਆ ਦੇ ਵਿੱਚ ਜੁੜਿਆ ਹੋਇਆ ਸੀ, ਸਾਰੀ ਕਿਰਿਆ ਕਰਦੇ ਹਾਂ। ਤੇ ਜਦੋਂ ਰੱਬ ਦੀ ਬਖਸ਼ਿਸ਼ ਦਾ ਮੀਂਹ ਪਿਆ, ਰੱਬ ਦੀ ਰਹਿਮਤ ਦਾ ਮੀਂਹ ਪੈ ਰਿਹਾ, ਤੇ ਅਸੀਂ ਉਸ ਚਾਤਰਕ ਵਾਂਗ ਵਿਰਵੇ ਹਾਂ, ਕਿਉਂਕਿ ਅਸੀਂ ਉਸ ਮਾਇਆ ਦੇ ਜਾਲ ਚੋਂ ਆਪਣੇ ਆਪ ਨੂੰ ਆਜ਼ਾਦ ਨਹੀਂ ਕੀਤਾ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅਧਿਆਇਮੀ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕਰੇ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਰਸਨਾ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।